ਯੂਰਪ ਨੇ ਉੱਧਰੋਂ ਜਿਹੜੇ ਹਰਜੋਤ ਸਿੰਘ ਜੀ ਯੂਐਸ ਦੇ ਨਾਲ ਜਿਹੜੀਆਂ ਟ੍ਰੇਡ ਡੀਲ ਕਰਨੀ ਸੀਗੀ ਉਹ ਤੇ ਬ੍ਰੇਕ ਲਾਤੀ ਆ। ਜਦੋਂ ਟਰੰਪ ਜੀ। ਹੁਣਾਂ ਨੇ 15% ਗਲੋਬਲ ਟੈਰਿਫ ਦੀ ਜਿਹੜੀ ਕਹਿਤੀ ਆ ਵੀ ਮੈਂ ਲੱਗਾ ਜੀ ਲਾਉਣ ਟੈਰਿਫ, ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਜਾ ਕੇ। ਸੋ ਸੁਪਰੀਮ ਕੋਰਟ ਨੂੰ ਵੀ ਜਿਹੜੇ ਟਿੱਚ ਜਾਣਦੇ ਆ ਜਿਹੜੇ, ਤੇ ਉਹ ਫਿਰ ਉਹਨੂੰ ਸਰਕਾਰ ਕਵਾਂਗੇ, ਉਹਨੂੰ ਅਥੋਰੀਟੇਰੀਅਨ ਕਹਿਣਾ ਆ। ਇਹ ਵੀ ਜਿਹੜਾ ਆ ਉਹ ਦੇਖਣ ਵਾਲੀ ਜਿਹੜੀ ਗੱਲ ਹੈਗੀ ਆ। ਸੋ EU ਨੇ ਜਿਹੜੀਆਂ ਬ੍ਰੇਕ ਲਾਤੀਆਂ। EU ਵਾਲੇ ਦੇ ਕਈ ਮੁਲਕ ਹੁਣੇ ਚਾਈਨਾ ਜਾ ਕੇ ਡੀਲਾਂ ਕਰਕੇ ਆਏ ਆ। ਇੱਧਰ ਸਾਡੇ ਜਿਹੜੇ ਰਾਜਪਤੀ ਇਹਨਾਂ ਨੂੰ ਲੱਤਾਂ ਮਾਰ ਕੇ ਪਤਾ ਨਹੀਂ ਭਜਾ ਰਹੇ ਆ। ਰੂਬੀਓ ਹੁਣੀ ਅਜੇ ਥੋੜੇ ਦਿਨ ਪਹਿਲਾਂ ਜਾ ਕੇ ਆਏ ਸੀ, ਕਹਿੰਦੇ ਵੀ ਇਦਾਂ ਨਹੀਂ ਹੋ ਸਕਦਾ ਵੀ ਵੈਸਟ ਦਾ ਤੇ ਆਪਸ ਦੇ ਵਿੱਚ ਸਾਡੇ ਜਿਹੜੇ ਰਿਸ਼ਤੇ ਆ ਉਹ ਤਾਰ ਜਿਹੜੇ ਹੋ ਜਾਣਗੇ, ਬੜੇ ਪੁਰਾਣੇ ਸੰਬੰਧ ਨੇ। ਪਰ ਅੱਜ ਕੱਲ ਦੇ ਹਾਲਾਤ ਜੋ ਚੱਲ ਰਹੇ ਆ, ਸੋ ਕਿਹਾ ਨਹੀਂ ਜਾ ਸਕਦਾ ਵੀ ਊਂਠ ਨੇ ਕਿਸ ਕਰਵਟ ਜਿਹੜਾ ਉਹ ਬੈਠ ਜਾਣਾ ਆ। EU ਨੇ ਜਿਹੜੀਆਂ ਬ੍ਰੇਕ ਲਾ ਦਿੱਤੀਆਂ ਆ US ਦੇ ਜਿਹੜੇ ਟ੍ਰੇਡ ਡੀਲ ਨੂੰ। ਅਜੇ ਕੁਛ ਮਹੀਨੇ ਪਹਿਲਾਂ ਹੀ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਸਕਾਟਲੈਂਡ ਜਦੋਂ ਗਏ ਸੀਗੇ ਟਰੰਪ ਹੁਣੀ, ਉਦੋਂ ਇਹ ਮਿਲੇ ਸੀਗੇ, ਮੁਲਾਕਾਤ ਇਹਨਾਂ ਦੀ ਉੱਥੇ ਹੋਈ ਸੀਗੀ। EU ਦੀ ਜਿਹੜੀ ਕਮਿਸ਼ਨ ਦੀ ਪ੍ਰੈਜ਼ੀਡੈਂਟ ਹੈਗੀ ਆ ਉਰਸੁਲਾ ਵੌਨ ਡਰ ਲਾਇਨ, ਉਸਦੇ ਜਿਹੜੇ ਉਹ ਨਾਲ। ਤੇ ਹੁਣ ਬਿਆਨ ਜਿਹੜਾ ਉਹ ਆ ਗਿਆ, ਕਹਿੰਦੇ ਵੀ ਐਮਰਜੈਂਸੀ ਮੀਟਿੰਗ ਹੋਈ ਆ ਬਰਸਲ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਅਨਸਰਟਨ ਆ ਕੰਮ। ਸੋ ਹਾਲ ਦੀ ਘੜੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ US ਦੇ ਨਾਲ ਜਿਹੜੀ ਟ੍ਰੇਡ ਡੀਲ ਸਮਝੌਤਾ ਜਿਹੜਾ ਹੋਇਆ ਸੀ ਉਸ ਨੂੰ ਪੂਰੀਆਂ ਕਰਨ ਤੋਂ ਹੱਥ ਜਿਹੜੇ ਉਹ ਪਿੱਛੇ ਜਿਹੜੇ ਉਹ ਖਿੱਚੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਪਾਇਆ ਵੀ ਜਿਹੜਾ ਵੀ ਮੁਲਕ ਕੋਈ ਪਲੇ ਗੇਮ ਕਰ ਰਿਹਾ ਹੈਗਾ ਸੁਪਰੀਮ ਕੋਰਟ ਦੇ ਡਿਸੀਜਨ ਦੇ ਸੰਬੰਧ ਦੇ ਵਿੱਚ, ਤੇ ਕਈ ਸਾਲਾਂ ਤੋਂ ਅਮਰੀਕਾ ਨੂੰ ਦਹਾਕਿਆਂ ਤੋਂ ਰਿਪ ਆਫ ਕਰ ਰਹੇ ਹੈਗੇ ਆ, ਈਵਨ ਡੈਕਡਸ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਵੀ ਉਹਨਾਂ ਦੇ ਉੱਤੇ ਟੈਰਿਫ ਜ਼ਰੂਰ ਲਾਏ ਜਾਊਗੇ। ਇਹ ਉਹਨਾਂ ਨੇ ਆਪਣਾ ਜਿਹੜਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਹੈ। ਪਿਛਲੇ ਸਾਲ ਵੀ ਇਹਨਾਂ ਮਹੀਨਿਆਂ ਦੇ ਵਿੱਚ ਹਰਜੋਤ ਸਿੰਘ ਜੀ ਟੈਰਿਫ ਦਾ ਦੌਰ ਜਿਹੜਾ ਉਹ ਚੱਲਿਆ ਸੀਗਾ। ਸ਼ੁਰੂਆਤ ਜਿਹੜੀ ਹੋਈ ਸੀ ਲਿਬਰੇਸ਼ਨ ਡੇ ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ। ਸੋ ਆਪਾਂ ਦੁਬਾਰਾ 1 ਸਾਲ ਬਾਅਦ ਫਿਰ ਆਪਾਂ ਉਸੇ ਹੀ ਦੌਰ ਦੇ ਵਿੱਚੋਂ ਟੈਰਿਫ ਵਾਰ, ਟ੍ਰੇਡ ਵਾਰ ਜਿਹਨੂੰ ਨਾਂ ਦਿੱਤੇ ਗਏ ਸੀਗੇ ਵੱਖ-ਵੱਖ। ਟਰੰਪ ਉਹਨਾਂ ਨੇ ਲਿਬਰੇਸ਼ਨ ਡੇ ਨਾਮ ਜਿਹੜਾ ਉਸਨੂੰ ਦਿੱਤਾ ਸੀਗਾ 2 ਅਪ੍ਰੈਲ ਵਾਲੇ ਇੱਕ ਜਿਹੜੇ ਉਹ ਪ੍ਰੋਗਰਾਮ ਨੂੰ। ਸੋ ਆਪਾਂ ਉਸੇ ਹੀ ਦੌਰ ਦੇ ਵਿੱਚੋਂ ਇੱਕ ਵਾਰੀ ਫੇਰ ਨਿਕਲ ਰਹੇ ਹੈਗੇ ਆ। ਯੂਰਪ ਨੇ ਉੱਧਰੋਂ ਜਿਹੜੇ ਹਰਜੋਤ ਸਿੰਘ ਜੀ US ਦੇ ਨਾਲ ਜਿਹੜੀਆਂ ਟ੍ਰੇਡ ਡੀਲ ਕਰਨੀ ਸੀਗੀ ਉਹ ਤੇ ਬ੍ਰੇਕ ਲਾਤੀ ਆ। ਜਦੋਂ ਟਰੰਪ ਹੁਣਾਂ ਨੇ 15% ਗਲੋਬਲ ਟੈਰਿਫ ਦੀ ਜਿਹੜੀ ਕਹਿਤੀ ਆ ਵੀ ਮੈਂ ਲੱਗਾ ਜੀ ਲਾਉਣ ਟੈਰਿਫ, ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਜਾ ਕੇ। ਸੋ ਸੁਪਰੀਮ ਕੋਰਟ ਨੂੰ ਵੀ ਜਿਹੜੇ ਟਿੱਚ ਜਾਣਦੇ ਆ ਜਿਹੜੇ, ਤੇ ਉਹ ਫਿਰ ਉਹਨੂੰ ਸਰਕਾਰ ਕਵਾਂਗੇ, ਉਹਨੂੰ ਅਥੋਰੀਟੇਰੀਅਨ ਕਹਿਣਾ ਆ। ਇਹ ਵੀ ਜਿਹੜਾ ਆ ਉਹ ਦੇਖਣ ਵਾਲੀ ਜਿਹੜੀ ਗੱਲ ਹੈਗੀ ਆ। ਸੋ EU ਨੇ ਜਿਹੜੀਆਂ ਬ੍ਰੇਕ ਲਾਤੀਆਂ। EU ਵਾਲੇ ਦੇ ਕਈ ਮੁਲਕ ਹੁਣੇ ਚਾਈਨਾ ਜਾ ਕੇ ਡੀਲਾਂ ਕਰਕੇ ਆਏ ਆ। ਇੱਧਰ ਸਾਡੇ ਜਿਹੜੇ ਰਾਜਪਤੀ ਇਹਨਾਂ ਨੂੰ ਲੱਤਾਂ ਮਾਰ ਕੇ ਪਤਾ ਨਹੀਂ ਭਜਾ ਰਹੇ ਆ। ਰੂਬੀਓ ਹੁਣੀ ਅਜੇ ਥੋੜੇ ਦਿਨ ਪਹਿਲਾਂ ਜਾ ਕੇ ਆਏ ਸੀ, ਕਹਿੰਦੇ ਵੀ ਇਦਾਂ ਨਹੀਂ ਹੋ ਸਕਦਾ ਵੀ ਵੈਸਟ ਦਾ ਤੇ ਆਪਸ ਦੇ ਵਿੱਚ ਸਾਡੇ ਜਿਹੜੇ ਰਿਸ਼ਤੇ ਆ ਉਹ ਤਾਰ ਜਿਹੜੇ ਹੋ ਜਾਣਗੇ, ਬੜੇ ਪੁਰਾਣੇ ਸੰਬੰਧ ਨੇ। ਪਰ ਅੱਜ ਕੱਲ ਦੇ ਹਾਲਾਤ ਜੋ ਚੱਲ ਰਹੇ ਆ, ਸੋ ਕਿਹਾ ਨਹੀਂ ਜਾ ਸਕਦਾ ਵੀ ਊਂਠ ਨੇ ਕਿਸ ਕਰਵਟ ਜਿਹੜਾ ਉਹ ਬੈਠ ਜਾਣਾ ਆ। EU ਨੇ ਜਿਹੜੀਆਂ ਬ੍ਰੇਕ ਲਾ ਦਿੱਤੀਆਂ ਆ US ਦੇ ਜਿਹੜੇ ਟ੍ਰੇਡ ਡੀਲ ਨੂੰ। ਅਜੇ ਕੁਛ ਮਹੀਨੇ ਪਹਿਲਾਂ ਹੀ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੇ ਸਕਾਟਲੈਂਡ ਜਦੋਂ ਗਏ ਸੀਗੇ ਟਰੰਪ ਹੁਣੀ, ਉਦੋਂ ਇਹ ਮਿਲੇ ਸੀਗੇ, ਮੁਲਾਕਾਤ ਇਹਨਾਂ ਦੀ ਉੱਥੇ ਹੋਈ ਸੀਗੀ। EU ਦੀ ਜਿਹੜੀ ਕਮਿਸ਼ਨ ਦੀ ਪ੍ਰੈਜ਼ੀਡੈਂਟ ਹੈਗੀ ਆ ਉਰਸੁਲਾ ਵੌਨ ਡਰ ਲਾਇਨ, ਉਸਦੇ ਜਿਹੜੇ ਉਹ ਨਾਲ। ਤੇ ਹੁਣ ਬਿਆਨ ਜਿਹੜਾ ਉਹ ਆ ਗਿਆ, ਕਹਿੰਦੇ ਵੀ ਐਮਰਜੈਂਸੀ ਮੀਟਿੰਗ ਹੋਈ ਆ ਬਰਸਲ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਅਨਸਰਟਨ ਆ ਕੰਮ। ਸੋ ਹਾਲ ਦੀ ਘੜੀ ਉਹਨਾਂ ਨੇ ਇੱਕ ਹਿਸਾਬ ਦੇ ਨਾਲ US ਦੇ ਨਾਲ ਜਿਹੜੀ ਟ੍ਰੇਡ ਡੀਲ ਸਮਝੌਤਾ ਜਿਹੜਾ ਹੋਇਆ ਸੀ ਉਸ ਨੂੰ ਪੂਰੀਆਂ ਕਰਨ ਤੋਂ ਹੱਥ ਜਿਹੜੇ ਉਹ ਪਿੱਛੇ ਜਿਹੜੇ ਉਹ ਖਿੱਚੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਪਾਇਆ ਵੀ ਜਿਹੜਾ ਵੀ ਮੁਲਕ ਕੋਈ ਪਲੇ ਗੇਮ ਕਰ ਰਿਹਾ ਹੈਗਾ ਸੁਪਰੀਮ ਕੋਰਟ ਦੇ ਡਿਸੀਜਨ ਦੇ ਸੰਬੰਧ ਦੇ ਵਿੱਚ, ਤੇ ਕਈ ਸਾਲਾਂ ਤੋਂ ਅਮਰੀਕਾ ਨੂੰ ਦਹਾਕਿਆਂ ਤੋਂ ਰਿਪ ਆਫ ਕਰ ਰਹੇ ਹੈਗੇ ਆ, ਈਵਨ ਡੈਕਡਸ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਵੀ ਉਹਨਾਂ ਦੇ ਉੱਤੇ ਟੈਰਿਫ ਜ਼ਰੂਰ ਲਾਏ ਜਾਊਗੇ। ਇਹ ਉਹਨਾਂ ਨੇ ਆਪਣਾ ਜਿਹੜਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਹੈ। ਪਿਛਲੇ ਸਾਲ ਵੀ ਇਹਨਾਂ ਮਹੀਨਿਆਂ ਦੇ ਵਿੱਚ ਹਰਜੋਤ ਸਿੰਘ ਜੀ ਟੈਰਿਫ ਦਾ ਦੌਰ ਜਿਹੜਾ ਉਹ ਚੱਲਿਆ ਸੀਗਾ। ਸ਼ੁਰੂਆਤ ਜਿਹੜੀ ਹੋਈ ਸੀ ਲਿਬਰੇਸ਼ਨ ਡੇ ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ। ਸੋ ਆਪਾਂ ਦੁਬਾਰਾ 1 ਸਾਲ ਬਾਅਦ ਫਿਰ ਆਪਾਂ ਉਸੇ ਹੀ ਦੌਰ ਦੇ ਵਿੱਚੋਂ ਟੈਰਿਫ ਵਾਰ, ਟ੍ਰੇਡ ਵਾਰ ਜਿਹਨੂੰ ਨਾਂ ਦਿੱਤੇ ਗਏ ਸੀਗੇ ਵੱਖ-ਵੱਖ। ਟਰੰਪ ਉਹਨਾਂ ਨੇ ਲਿਬਰੇਸ਼ਨ ਡੇ ਨਾਮ ਜਿਹੜਾ ਉਸਨੂੰ ਦਿੱਤਾ ਸੀਗਾ 2 ਅਪ੍ਰੈਲ ਵਾਲੇ ਇੱਕ ਜਿਹੜੇ ਉਹ ਪ੍ਰੋਗਰਾਮ ਨੂੰ। ਸੋ ਆਪਾਂ ਉਸੇ ਹੀ ਦੌਰ ਦੇ ਵਿੱਚੋਂ ਇੱਕ ਵਾਰੀ ਫੇਰ ਨਿਕਲ ਰਹੇ ਹੈਗੇ ਆ।